ਜੇ ਆਪਾਂ ਟਰੱਕਿੰਗ ਵੱਲ ਨੂੰ ਚੱਲੀਏ ਤੇ ਜਿਹੜਾ ਪਿਛਲਾ ਵੀਕ ਹੈਗਾ ਆ, ਕੋਈ ਜ਼ਿਆਦਾ ਚੰਗਾ ਨਹੀਂ ਨਿਕਲਿਆ ਹੈਗਾ। ਜੂਨ 25 ਨੂੰ ਐਨਫੋਰਸਮੈਂਟ ਜਿਹੜੀ ਸ਼ੁਰੂ ਹੋਈ ਸੀ, ਵੈਸਟਰਨ ਰੀਜਨ ਸਟੇਟਸ ਜਿਹੜੀਆਂ ਆ, ਉਹਨਾਂ ਨੇ ਮੋਸਟ ਵਾਇਲੇਸ਼ਨਸ ਰਿਕਾਰਡ ਕੀਤੀਆਂ ਹੈਗੀਆਂ, ਜਿਹੜੀਆਂ ਕਿ ਇੰਗਲਿਸ਼ ਸਪੀਕਿੰਗ ਦੇ ਨਾਲ ਹੈਗੀਆਂ। ਸੋ ਆਲਮੋਸਟ 1200 ਦੇ ਕਰੀਬ ਜਿਹੜੀਆਂ ਟਰੱਕਰਸ ਹੈਗੇ ਆ, ਉਹ ਆਊਟ ਆਫ ਸਰਵਿਸ ਕੀਤੇ ਗਏ ਹੈਗੇ ਆ। ਤੇ ਉਹਦੇ ਵਿੱਚ ਆਲਮੋਸਟ 1200 ਕੰਪਨੀਆਂ ਜਾਂ 1500 ਟਰੱਕਰ ਦੇ ਕਰੀਬ ਜਿਹੜੇ ਆ, ਉਹ ਅਨਕੁਆਲੀਫਾਈਡ ਡਰਾਈਵਰਸ ਆਊਟ ਆਫ ਸਰਵਿਸ ਜਿਹੜੇ ਆ ਉਹ ਕੀਤੇ ਗਏ ਆ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਜੇ ਉਹ ਦੇਖਿਆ ਜਾਵੇ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਨਾਨ ਇੰਗਲਿਸ਼ ਸਪੀਕਿੰਗ ਡਰਾਈਵਰਸ ਹੈਗੇ ਆ, ਉਹ ਜਿਹੜੇ ਡਰਾਈਵਰ ਆ, ਉਹ ਐਕਚੁਅਲੀ ਜਿਹੜੇ ਅਲਕੋਹਲ ਜਾਂ ਡਰੱਗ ਦੀ ਵਾਇਲੇਸ਼ਨ ਵਾਲੇ ਐਕਸੀਡੈਂਟ ਆ ਜਾਂ ਸਪੀਡਿੰਗ ਵਾਲੇ ਐਕਸੀਡੈਂਟ ਆ, ਇਹਨਾਂ ਦੋਨਾਂ ਨਾਲੋਂ ਜ਼ਿਆਦਾ ਖਤਰਨਾਕ ਆ। ਜਿਹੜੀ 1 ਸਾਲ ਦੀ ਵਿੰਡੋ ਜਿਹੜੀ 6124 ਕ੍ਰੈਸ਼ ਰੇਟ ਜਿਹੜਾ ਦਿਖਾਇਆ ਗਿਆ ਇਸ ਵੇਲੇ, ਜਿਹੜਾ ਕਿ ਨੈਸ਼ਨਲ ਡੇਟਾਬੇਸ ਚੋਂ ਆਇਆ ਹੈਗਾ, ਉਹਦੇ ਵਿੱਚ 20 ਤੋਂ 50 ਯੂਨਿਟ ਤੇ 51 ਤੋਂ 500 ਯੂਨਿਟ ਵਾਲਿਆਂ ਦੇ ਵਿੱਚ ਜਿਹੜੀ ਹਾਈਐਸਟ ਜਿਹੜੀ ਐਕਸੀਡੈਂਟ ਰੇਟ ਹੈਗਾ, ਕ੍ਰੈਸ਼ ਰੇਟ ਹੈਗਾ, ਉਹ ਇੰਗਲਿਸ਼ ਲੈਂਗੁਏਜ ਵਾਇਲੇਸ਼ਨ ਵਾਲਿਆਂ ਦਾ ਹੈਗਾ। ਠੀਕ ਆ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਬੜੀ ਮਤਲਬ ਕਿ ਆਪਾਂ ਜਿੱਦਾਂ ਇਸ ਗੱਲ ਨੂੰ ਆਪਾਂ ਡਿਫਰੈਂਟ ਢੰਗ ਨਾਲ ਲੈ ਰਹੇ ਹਾਂ ਕਿ ਆਪਣਾ ਸ਼ਾਇਦ ਆਪਣੇ ਤੇ ਇੰਪੋਜ਼ ਕੀਤਾ ਜਾ ਰਿਹਾ ਇਹ ਚੀਜ਼, ਸ਼ਾਇਦ ਆਪਣੇ ਤੇ ਥੋਪੀ ਜਾ ਰਹੀ ਹੈ ਇੰਗਲਿਸ਼ ਸਪੀਕਿੰਗ ਦੀ, ਕੀ ਲੋੜ ਆ, ਟਰੱਕ ਤਾਂ ਚਲਾਈ ਜਾਂਦੇ ਆ ਆਪਾਂ। ਮਤਲਬ ਕਿ ਓਵਰਆਲ ਇਹਦਾ ਜੇ ਬਿਗਰ ਸਕੋਪ ਦੇਖੀਏ, ਬਿਗਰ ਇਹਦੀ ਦੇਖੀਏ ਚੀਜ਼ ਨੂੰ, ਤੇ ਉਹਦੇ ਵਿੱਚ ਇਹ ਹੈ ਕਿ ਇੰਸ਼ੋਰੈਂਸ ਵਧਣ ਦਾ ਰੀਜ਼ਨ, ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਮੰਦਹਾਲੀ ਦਾ ਰੀਜ਼ਨ, ਬਹੁਤ ਰੀਜ਼ਨ ਜਿਹੜੇ ਆ ਇੱਥੋਂ ਜਿਹੜੇ ਸ਼ੁਰੂ ਹੁੰਦੇ ਆ ਜੀ। ਸੋ ਇਹਦੇ ਵਿੱਚ ਜੇ ਤੁਸੀਂ ਡਾਟਾ ਦੇਖਦੇ ਹੈਗੇ ਆ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਅਗੇਨ ਜੇ ਇਹ 'ਚ ਡੀਪ ਡਾਈਵ ਕਰਦੇ ਹੈਗੇ ਆ, ਤੇ ਇਹਦੇ 'ਚ ਫਿਰ ਉਹ ਨਾਨ ਡੋਮਿਸਾਈਲ CDL ਕਿੰਨੇ ਹੈਗੇ ਆ, ਉਹਦੀ ਐਵਰੇਜ ਆਊਟ ਕੀ ਹੈਗੀ ਆ, ਉਹਦੇ ਵਿੱਚ ਨਾਨ ਇੰਗਲਿਸ਼ ਸਪੀਕਿੰਗ ਕਿੰਨੇ ਹੈਗੇ ਆ। ਸੋ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਡਾਟਾ ਨੂੰ ਦੇਖ ਕੇ ਕੀਤੀਆਂ ਜਾ ਰਹੀਆਂ ਹੈਗੀਆਂ, ਜਿਹਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਅਸੀਂ ਇਹਨੂੰ ਕਿਵੇਂ ਇਸ ਚੀਜ਼ ਨੂੰ ਸੁਧਾਰ ਸਕਦੇ ਹਾਂ, ਨਾ ਕਿ ਇਸ ਚੀਜ਼ ਨੂੰ ਇੱਦਾਂ ਦੇਖਿਆ ਜਾਵੇ ਕਿ ਸ਼ਾਇਦ ਸਾਡੇ ਤੇ ਥੋਪੀ ਜਾ ਰਹੀ ਹੈ। ਸੋ ਇਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਕਹਿ ਲਓ ਜਾਂ ਬਹੁਤ ਵੱਡੀ ਖਬਰ ਹੈਗੀ ਆ ਕਿ ਜਿਹੜਾ ਆਹ ਡਾਟਾ ਆਇਆ ਹੈਗਾ ਕਿ ਜਿਹਦੇ ਵਿੱਚ ਐਕਸੀਡੈਂਟ ਰੇਟ ਜਿਹੜੇ ਹੈਗੇ ਆ, ਉਹ ਇਹਨਾਂ ਦੋਨਾਂ ਕੈਟਾਗਰੀਜ਼ ਤੋਂ ਉੱਪਰ ਹਾਈਐਸਟ ਰੇਟ ਹੈਗਾ। ਜਿਹੜੀ ਇੱਕ ਇਹ ਪਿਛਲੇ ਵੀਕ ਦੀ ਹੈਗੀ ਆ ਹਾਈ ਫਲਾਈਟ ਹੈਗੀ ਆ,